ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਗੱਲਬਾਤ ਡੈਫਟ ਸੀਲਿੰਗ ਨੂੰ ਲੈ ਕੇ ਕਰਦੇ ਜਾਈਏ। ਤੇ ਜੈਨੇਟ ਜੈਲਨ ਆ ਜੋ, ਉਹਨਾਂ ਨੇ ਇਹ ਕਿਹਾ ਵੀ ਗਵਰਨਮੈਂਟ ਜੂਨ 5 ਨੂੰ ਮਨੀ ਆ ਜੋ ਉਹ ਤੋਂ ਰਨ ਆਊਟ ਕਰ ਜੂਗੀ ਜੇ ਕੋਈ ਡੀਲ ਨਾ ਬਣੀ। ਪਹਿਲਾਂ ਜੂਨ ਪਹਿਲੀ ਸੀ, ਸੋ ਹੁਣ ਉਹਨਾਂ ਨੇ ਕਿਹਾ ਵੀ ਜੂਨ 5 ਤੱਕ ਸਾਡੇ ਕੋਲ ਪੈਸੇ ਦੇਣ ਲਈ ਪੈਸੇ ਹੈਗੇ ਆ। ਸੋ ਹੋਪਫੁਲੀ ਜਿਸ ਹਿਸਾਬ ਦੇ ਨਾਲ ਹੁਣ ਮੈਮੋਰੀਅਲ ਦੇ ਵੀਕਐਂਡ ਹੈਗਾ ਆ ਤੇ ਬਹੁਤ ਸਾਰੇ ਸੈਨੇਟਰ, ਕਾਂਗਰਸਮੈਨ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਆ। ਜੇ ਉਹ ਟਿਊਜ਼ਡੇ ਨੂੰ ਵਾਪਸ ਆਉਂਦੇ ਆ, ਹੋਪਫੁਲੀ ਇਹਦੇ ਤੇ ਡੀਲ ਬਣ ਜਾਏ ਤਾਂ ਜੂਨ 5 ਤੋਂ ਪਹਿਲਾਂ ਬਚ ਸਕਦੇ ਹੈਗੇ ਆ। ਕਹਿੰਦੇ ਵੀ 130 ਬਿਲੀਅਨ ਡਾਲਰ ਦੀਆਂ ਪੇਮੈਂਟਸ ਪਹਿਲੇ 2 ਦਿਨਾਂ ਦੇ ਵਿੱਚ ਜੂਨ ਦੇ ਉਹ ਪੇ ਕਰਨੀਆਂ ਆ, ਜਿਹਦੇ ਵਿੱਚ ਸੋਸ਼ਲ ਸਿਕਿਉਰਿਟੀ ਆ, ਮੈਡੀਕੇਅਰ ਲੋਕਾਂ ਦੇ ਲਈ ਜੋ ਪ੍ਰੋਗਰਾਮ ਹੈਗਾ ਆ, ਵੈਟਰਨਸ ਦੇ ਲਈ ਹੈਗਾ। ਸੋ ਉਹਦੇ ਲਈ ਸਾਡੇ ਕੋਲ ਕਹਿੰਦੇ ਕਿ 2 ਦਿਨ ਦੇ ਲਈ ਪੈਸੇ ਹੈਗੇ ਆ ਤੇ ਜੇ 5 ਜੂਨ ਤੋਂ ਪਹਿਲਾਂ ਸੈਟਲਮੈਂਟ ਹੋ ਜਾਂਦੀ ਆ, ਸੋ ਉਹ ਅਮਰੀਕਾ ਦੇ ਲਈ ਵਧੀਆ ਰਹੂਗਾ। ਜੀ, ਪਹਿਲਾਂ ਮਈ ਦੇ ਐਂਡ ਤੱਕ, ਜੂਨ ਦੀ ਸ਼ੁਰੂਆਤ 'ਚ ਕਹਿ ਰਹੇ ਸੀ, ਉਸ ਤੋਂ ਪਹਿਲਾਂ ਜੂਨ ਦੇ ਐਂਡ, ਮਿਡ ਜੂਨ ਜਾਂ ਜੁਲਾਈ ਤੱਕ ਕਹਿ ਰਹੇ ਸੀਗੇ। ਹੁਣ ਉਹਨਾਂ ਨੇ ਜਿਹੜੇ ਟ੍ਰੈਜਰੀ ਸਕੱਤਰ ਆ, 5 ਜੂਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਡੈਡਲਾਈਨ ਦੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਵੀ ਭਾਈ ਕਾਂਗਰਸ ਨੂੰ ਇਸ ਦੇ ਉੱਤੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈਣਾ ਹੈ, ਇਸ ਨੂੰ ਐਡਰੈਸ ਕਰਨਾ ਹੀ ਪੈਣਾ ਹੈ, ਨਹੀਂ ਤਾਂ ਕੰਮ ਜਿਹੜਾ ਕਹਿ ਲਓ ਵੀ ਅਮਰੀਕਾ ਦਾ ਜਿਹੜਾ ਚੈਕਿੰਗ ਅਕਾਊਂਟ ਆ ਉਹ ਠਨ ਗੋਪਾਲ ਨਹੀਂ ਤਾਂ ਹੋਣ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਚਿੱਠੀ ਲਿਖੀ ਆ ਹਾਊਸ ਦੇ ਸਪੀਕਰ ਕੈਵਨ ਮਕਾਰਥੀ ਤੇ ਹੋਰ ਜਿਹੜੇ ਕਾਂਗਰੈਸ਼ਨਲ ਲੀਡਰਸ ਆ, ਉਹਨਾਂ ਸਾਰਿਆਂ ਨੂੰ ਵੀ ਭਾਈ ਇਹ ਸਰਕਾਰ ਦੀ, ਕਾਂਗਰਸ ਦੀ ਜ਼ਿੰਮੇਵਾਰੀ ਆ ਵੀ ਅਮਰੀਕਾ ਦਾ ਜਿਹੜੀ ਰਾਸ਼ੀ ਆ, ਮਨੀ ਆ, ਉਹ ਕਿਤੇ ਖਤਮ ਨਾ ਹੋ ਜਾਵੇ। ਸੋ ਕਾਫੀ ਅਹਿਮ ਜਿਹੜਾ ਦਿਨ ਆ 5 ਜੂਨ ਦਾ ਜਿਹੜਾ ਭੱਜਾ ਹੀ ਆ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯਾਦ ਹੋਣਾ ਆ ਕੁਝ ਸਮਾਂ ਪਹਿਲਾਂ 2 ਬਿਲੀਅਨ ਡਾਲਰ ਦੀ ਪਾਵਰਬਾਲ ਲੋਟਰੀ ਜਿਹੜੀ ਉਹ ਜਿੱਤੀ ਸੀ। 2 ਬਿਲੀਅਨ ਹੁਣ ਰਕਮ ਏਡੀ ਕੁ ਵੱਡੀ ਆ ਤੇ ਉਸ ਨੂੰ ਲੈ ਕੇ ਖਿੱਚਤਾਣ ਤਾਂ ਹੋਣੀ ਲਾਜ਼ਮੀ ਸੀਗੀ। ਹੋਜ਼ੇ ਰਿਵੇਰਾ ਇੱਕ ਬੰਦਾ ਜਿਹੜਾ ਆ, ਉਹ ਹੁਣ ਇਹ ਕਲੇਮ ਕਰ ਰਿਹਾ ਆ ਵੀ ਭਾਈ ਮੈਂ ਪਿਛਲੇ ਸਾਲ ਇਹ ਜੇਤੂ ਜਿਹੜੀ ਟਿਕਟ ਆ ਉਹ ਕੈਲੀਫੋਰਨੀਆ ਦੇ ਵਿੱਚ ਖਰੀਦੀ ਸੀ ਤੇ ਪਰ ਮੇਰੇ ਕੋਲੋਂ ਇਹ ਕਿਸੇ ਨੇ ਖੋਹ ਲਈ ਤੇ ਐਡਵਿਨ ਕੈਸਟਰੋ ਨਾਂ ਦੇ ਇਸ ਬੰਦੇ ਨੇ ਬਾਅਦ ਦੇ ਵਿੱਚ ਇਹ 2 ਬਿਲੀਅਨ ਡਾਲਰ ਵਾਲੀ ਜਿਹੜੀ ਪਾਵਰਬਾਲ ਆ ਉਸ ਨੂੰ ਕੈਸ਼ ਕਰ ਲਿਆ, ਇਸ ਵਿਨਿੰਗ ਨੂੰ। ਹੁਣ ਐਡਵਿਨ ਕੈਸਟਰੋ ਜਿਹੜਾ ਜੇਤੂ ਇਸ ਟਾਈਮ ਮੰਨਿਆ ਜਾ ਰਿਹਾ ਆ, ਇਹ ਰਿਕਾਰਡ ਤੋੜ ਜਿਹੜਾ 2 ਬਿਲੀਅਨ ਡਾਲਰ ਦੀ ਲੋਟਰੀ ਜਿੱਤਿਆ ਸੀਗਾ। ਸੋ ਉਸੇ ਹੀ ਮਹੀਨੇ 'ਚ ਹੋਜ਼ੇ ਰਿਵੇਰਾ ਵੀ ਜਿਹੜਾ ਉਹ ਸਾਹਮਣੇ ਆ ਗਿਆ ਸੀ। ਇਸਨੇ ਅਲਹੈਂਬਰਾ ਸੁਪੀਰੀਅਰ ਕੋਰਟ ਦੇ ਵਿੱਚ ਇੱਕ ਸਿਵਲ ਕੰਪਲੇਂਟ ਦਰਜ ਕਰਵਾ ਦਿੱਤੀ ਸੀਗੀ। ਸੋ ਹੁਣ ਜਿਹੜਾ ਕੈਸਟਰੋ ਦੇ ਉਲਟ ਰਿਵੇਰਾ ਨੇ ਜਿਹੜਾ ਲਾਸੂਟ ਆ ਉਹ ਦਰਜ ਕਰਵਾ ਦਿੱਤਾ ਆ ਕੈਲੀਫੋਰਨੀਆ ਸਟੇਟ ਲੋਟਰੀ ਕਮਿਸ਼ਨ, ਸਟੇਟ ਆਫ ਕੈਲੀਫੋਰਨੀਆ ਦੇ ਉਲਟ ਵੀ। ਸੋ ਇਹ ਹੁਣ ਕਹਿੰਦੇ ਵੀ ਉਰਾਚੀ ਐਫ ਰੋਮੇਰੋ ਨਾਂ ਦਾ ਬੰਦਾ ਆ, ਉਸ ਦੇ ਉੱਤੇ ਜਿਹੜਾ ਰਿਵੇਰਾ ਆ ਉਹ ਦੋਸ਼ ਲਾ ਰਿਹਾ ਆ ਵੀ ਉਸਨੇ ਇਸ ਦੀ ਟਿਕਟ ਲੈ ਲਈ ਸੀਗੀ। ਸੋ ਇਹ ਖਿੱਚਤਾਣ ਜਿਹੜੀ ਆ ਹਰਜੋਤ ਸਿੰਘ ਜੀ ਜਾਰੀ ਆ। 997 ਮਿਲੀਅਨ ਡਾਲਰ ਲਮਸਮ ਆਫਟਰ ਟੈਕਸਿਸ, ਸਾਰਾ ਕੁਝ ਘਟਾ ਕੇ ਜਿਹੜੇ ਆ ਉਸ ਦੇ ਖਾਤੇ 'ਚ ਐਡਵਿਨ ਕਾਸਟਰੋ ਦੇ ਪਿਆ ਸੀਗਾ।
ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਹੈਲਥ ਕੇਅਰ ਵਰਕਰਸ ਨੇ ਬਹੁਤ ਵੱਡੀ ਰੈਲੀ ਕੱਲ ਕੀਤੀ ਸਟੇਟ ਕੈਪੀਟਲ ਦੇ ਉੱਤੇ, ਤੇ ਉਹ ਚਾਹ ਰਹੇ ਆ ਵੀ ਜੋ ਲਾ ਮੇਕਰਸ ਆ ਉਹ ਮਿਨੀਮਮ $25 ਇੱਕ ਘੰਟੇ ਦੀ ਜੋ ਸੈਲਰੀ ਆ ਹੈਲਥ ਕੇਅਰ ਵਰਕਰਸ ਦੇ ਲਈ ਉਸ ਨੂੰ ਪਾਸ ਕਰਨ। ਇਹ ਜਿਹੜੀ ਗੱਲਬਾਤ ਆ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ, ਜਦੋਂ ਤੋਂ ਹੀ ਕਰੋਨਾ ਆਈ ਸੀ ਉਸ ਟਾਈਮ ਦੇ ਉੱਤੇ ਲੋਲੀਪੌਪ ਤਾਂ ਪੋਲੀਟੀਸ਼ੀਅਨਾਂ ਨੇ ਦੇ ਦਿੱਤਾ ਵੀ ਜੋ ਮੈਡੀਕਲ ਹੈਲਥ ਕੇਅਰ ਇੰਡਸਟਰੀ 'ਚ ਆ ਜਾਂ ਜੋ ਟਰਾਂਸਪੋਰਟੇਸ਼ਨ ਇੰਡਸਟਰੀ ਆ, ਜਿਸ ਤਰ੍ਹਾਂ ਟਰੱਕਿੰਗ ਵਗੈਰਾ, ਜਦੋਂ ਉਹਨਾਂ ਨੇ ਇੰਨੀ ਐਮਰਜੈਂਸੀ ਦੇ ਦੌਰਾਨ ਵੀ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਕੰਮ ਕਰਦੇ ਰਹੇ, ਤੇ ਉਹਨਾਂ ਨੂੰ ਜੋ ਆ ਉਹਨਾਂ ਦੀਆਂ ਵੇਜਸ ਅਪ ਕੀਤੀਆਂ ਜਾਣਗੀਆਂ। ਬਿਆਨਬਾਜ਼ੀ ਆਉਂਦੀ ਰਹੀ ਪਰ ਕੀਤਾ ਕੁਛ ਨਹੀਂ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਲਥ ਕੇਅਰ ਵਰਕਰ, ਜਿਹਦੇ ਵਿੱਚ CNA, ਨਰਸਸ, ਈਵਨ ਡਾਕਟਰਸ ਵੀ, ਸਾਰਿਆਂ ਨੇ ਪਾਰਟਿਸਿਪੇਟ ਕੀਤਾ ਵੀ ਕੋਈ ਵੀ ਬੰਦਾ ਜਾਂ ਕੋਈ ਵੀ ਲੇਡੀ ਜੋ ਹੈਲਥ ਕੇਅਰ ਇੰਡਸਟਰੀ 'ਚ ਕੰਮ ਕਰਦੀ ਆ, ਉਹਨਾਂ ਦੀ ਮਿਨੀਮਮ ਵੇਜ $25 ਇੱਕ ਘੰਟਾ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਦੇਖੋ ਉਦੋਂ ਕਈ ਦਿਨ ਲਗਾਤਾਰ ਕਈ ਮਹੀਨੇ ਨਾਨ ਸਟਾਪ ਕੰਮ ਕਰਦੇ ਰਹੇ ਲੋਕ। ਇਦਾਂ ਲੱਗਦਾ ਹੈ ਬਹੁਤ ਪੁਰਾਣੀ ਗੱਲ ਹੋ ਗਈ ਹੈ, ਲੋਕਾਂ ਨੇ ਹੁਣ ਉਹ ਗੱਲ ਆਈ ਗਈ ਕਰ ਦਿੱਤੀ ਆ। ਪਰ ਧੰਨਵਾਦ ਆ ਇਹਨਾਂ ਸਾਰੇ ਲੋਕਾਂ ਦਾ, ਉਸ ਸਥਿਤੀ ਦੇ ਵਿੱਚ ਜਦੋਂ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਵੀ ਕੀ ਹੋਣਾ, ਭਵਿੱਖ 'ਚ ਕੀ ਹੋਊਗਾ। ਹੁਣ ਆਪਾਂ ਨੋਰਮਲਸੀ ਦੇ ਵਿੱਚ ਆ ਤਾਂ ਗਏ ਆ, ਪਰ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਲੋਲੀਪੌਪ ਛੁਨਛਣਾ ਵਿਚਾਰਿਆਂ ਨੂੰ ਜਿਹੜਾ ਆ ਉਹ ਦੇ ਕੇ ਜਿਹੜਾ ਘਰੇ ਤੋਰ ਦਿੱਤਾ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਜੀ, ਸੋ ਇਹ ਬਿੱਲ ਹੈਗਾ SV ਹੂੰ 525 ਹੂੰ ਆਲਰੇਡੀ ਬਿੱਲ ਹੈਗਾ ਅਸੈਂਬਲੀ ਦੇ ਵਿੱਚ ਸੈਕਰਾਮੈਂਟੋ 'ਚ, ਸੋ ਉਹਨੂੰ ਪਾਸ ਕਰਨ ਲਈ ਪ੍ਰੈਸ਼ਰ ਪਾ ਰਿਹਾ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵੀਕਐਂਡ ਆ ਰਿਹਾ ਹੈ, ਲੌਂਗ ਵੀਕਐਂਡ ਆ, ਮੈਮੋਰੀਅਲ ਡੇ। ਲੋਕਾਂ ਨੇ ਕਈਆਂ ਨੇ ਲੇਕਸ ਤੇ ਜਾਣਾ, ਦਰਿਆਵਾਂ ਦੇ ਕੰਢਿਆਂ ਤੇ ਜਾਣਾ, ਘੁੰਮਣ ਫਿਰਨ ਜਾਣਾ ਆ। ਸੋ ਭਾਈ ਸਾਰਿਆਂ ਨੂੰ ਇਹ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਬਚਾਅ ਰੱਖਣ ਦੇ ਲਈ ਜਿਹੜੀ ਅਪੀਲ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਦਾ ਜਿਹੜਾ ਬਿਗ ਮੈਲਟ, ਜਿਹੜਾ ਐਪਿਕ ਸਨੋ ਮੈਲਟ ਹੋ ਰਿਹਾ ਆ, ਇਹਦਾ ਮਤਲਬ ਇਹ ਆ ਵੀ ਕਾਫੀ ਠੰਡਾ ਪਾਣੀ ਤੇ ਟੋਰੈਂਸ, ਜਿਹੜੇ ਡੈਡਲੀ ਟੋਰੈਂਟਸ, ਯਾਨੀ ਕਿ ਪਾਣੀ ਬਹੁਤ ਤੇਜ਼ ਵਹਾਅ ਦੇ ਨਾਲ ਜਿਹੜਾ ਸਿਆਰਾ ਨਵਾਡਾ ਦਾ ਸਨੋ ਪੈਕ ਪਿਘਲ ਰਿਹਾ ਆ, ਉਹਦੇ ਕਰਕੇ ਹੋਊਗਾ। ਤੇ ਨਾਲੇ ਸਾਰੇ ਜਾਣੇ ਇਹ ਉਮੀਦ ਰੱਖਿਓ, ਜਿੱਥੇ ਵੀ ਤੁਸੀਂ ਜਾ ਰਹੇ ਆ, ਘੰਟਾ 2-2 ਘੰਟੇ ਤੁਹਾਨੂੰ ਅਕਸਰ ਲੰਮਾ ਵਕਤ ਜਿਹੜਾ ਆ ਇਸ ਦੇ ਵਿੱਚ ਗੁਜ਼ਾਰਨਾ ਪੈ ਸਕਦਾ ਆ, ਇੰਤਜ਼ਾਰ ਕਰਨਾ ਪੈ ਸਕਦਾ ਆ। ਮੈਮੋਰੀਅਲ ਡੇ ਵੀਕਐਂਡ ਇਹ ਮੰਨਿਆ ਜਾਂਦਾ ਆ ਵੀ ਪੂਰੇ ਸਾਲ ਦੇ ਵਿੱਚੋਂ ਸਭ ਤੋਂ ਬਿਜ਼ੀ ਜਿਹੜਾ ਇਹ ਵਕਤ ਰਹੇਗਾ। ਅਮਰੀਕਨ ਰਿਵਰ ਹੋ ਗਈ, ਕਿੰਗਸ ਰਿਵਰ ਹੋ ਗਈ, ਜਿੰਨੀਆਂ ਵੀ ਰਿਵਰਸ, ਦਰਿਆ ਆ ਰਹੇ ਨੇ ਸਿਆਰਾ ਨਵਾਡਾ ਤੋਂ ਨਿਕਲ ਕੇ ਆ ਰਹੇ ਨੇ, ਉਹਦੇ ਵਿੱਚ ਇਹ ਮੁਸ਼ਕਲਾਂ ਆ। ਰੀਸੈਂਟਲੀ 2 ਬੱਚਿਆਂ ਦੀਆਂ ਮੌਤਾਂ ਇਸੇ ਪਾਣੀ ਦੇ ਵਹਾਅ ਕਰਕੇ ਹੋਈਆਂ ਆ। ਹੁਣ ਤੱਕ ਇਕੱਲੇ ਸੈਕਰਾਮੈਂਟੋ ਇਲਾਕੇ ਦੇ ਵਿੱਚ 20 ਵਾਰੀ ਪਾਣੀ ਚੋਂ ਲੋਕਾਂ ਨੂੰ ਬਚਾਉਣਾ ਪਿਆ ਸੀਗਾ। ਇਹ ਕਹਿੰਦੇ ਵੀ ਪੂਰੇ 2022 ਦੇ ਵਿੱਚ ਇੰਨੇ ਸੀਗੇ, ਤੇ ਆ ਕੁਝ ਮਹੀਨਿਆਂ ਦੇ ਵਿੱਚ 20 ਵਾਰੀ ਜਿਹੜੇ ਰਾਹਤ ਕਾਰਜ ਇੰਨੇ ਕਰਨੇ ਪੈ ਗਏ ਆ। ਮੈਮੋਰੀਅਲ ਡੇ ਦੇ ਉੱਤੇ ਜਦੋਂ ਲੋਕ ਜਾ ਰਹੇ ਆ ਤਾਂ ਉਹਨਾਂ ਨੂੰ ਖਾਸ ਇਹਤਿਆਤ ਰੱਖਣ ਦੇ ਲਈ ਆਖਿਆ ਗਿਆ ਹੈ। ਹੁਣ ਤੱਕ ਕੁੱਲ 7 ਜਾਣਿਆਂ ਦੀਆਂ ਮੌਤਾਂ ਇਸੇ ਪਾਣੀ, ਤੇਜ਼ ਪਾਣੀ, ਠੰਡੇ ਪਾਣੀ ਦੇ ਵਿੱਚ ਵਹਿਣ ਕਰਕੇ, ਡੁੱਬਣ ਕਰਕੇ ਹੋ ਚੁੱਕੀ ਹੈ। ਜੀ ਬਿਲਕੁਲ, ਜਿਹੜੇ ਆਫੀਸ਼ੀਅਲਸ ਆ ਉਹ ਇਹ ਕਹਿ ਰਹੇ ਆ ਵੀ ਦਰਿਆਵਾਂ ਦੇ ਵਿੱਚ ਸਵਿਮ ਨਾ ਕਰੋ, ਤੈਰੋ ਨਾ, ਬਹੁਤ ਅਨਸੇਫ ਰਹੂਗਾ। ਸੋ ਇਹ ਉਹਨਾਂ ਨੇ ਮੈਮੋਰੀਅਲ ਡੇ ਜੋ ਵੀਕਐਂਡ ਆ ਉਹਦੇ ਤੇ ਇਹ ਜਾਰੀ ਕੀਤੀ ਹੈਗੀ ਆ ਹਦਾਇਤ ਵੀ ਕੋਈ ਵੀ ਬੰਦਾ ਜੋ ਦਰਿਆ ਆ ਉਹਨਾਂ ਦੇ ਵਿੱਚ ਸਵਿਮ ਨਾ ਕਰੇ, ਕਿਉਂਕਿ ਕਰੰਟ ਜਿਹੜੀਆਂ ਵੱਧ ਘਟ ਰਹੀਆਂ, ਟੈਂਪਰੇਚਰ ਇੱਕ ਵਾਰੀ ਫੇਰ ਵਧਿਆ ਆ, ਤੇ ਜਿਹਦੇ ਨਾਲ ਸਨੋ ਮੈਲਟ ਹੋ ਰਹੀ ਹੈਗੀ ਆ, ਤੇ ਹੋਰ ਜ਼ਿਆਦਾ ਜਿਹੜਾ ਆ ਪਾਣੀ ਵੱਧ ਸਕਦਾ ਹੈਗਾ। ਤੇ ਇਸੇ ਤਰ੍ਹਾਂ ਮੈਮੋਰੀਅਲ ਡੇ ਵੀਕਐਂਡ ਦੀ ਜਿੱਦਾਂ ਆਪਾਂ ਗੱਲ ਕਰਦੇ ਜਾ ਰਹੇ ਆ, ਬਹੁਤ ਸਾਰੇ ਕੈਂਪ ਸਾਈਟਸ ਤੇ ਸਟੇਟ ਪਾਰਕਸ ਕੈਲੀਫੋਰਨੀਆ ਦੇ ਵਿੱਚ ਕਲੋਜ਼ ਹੈਗੇ ਆ। ਸੋ ਆਲਰੇਡੀ ਕਲੋਜ਼ ਕਰ ਦਿੱਤੇ ਗਏ ਆ, ਜਿੱਥੇ ਕਈ ਦਰਿਆ ਵੀ ਲੰਘਦੇ ਆ ਜਿਨ੍ਹਾਂ ਕੈਂਪ ਸਾਈਟਸ ਦੇ ਲਾਗੇ। ਸੋ ਕੈਂਪ ਗਰਾਊਂਡ ਜੋ ਤਾਹੋ ਵਾਲਾ ਏਰੀਆ ਆ, ਡੋਨਰ ਲੇਕ ਵਾਲਾ ਏਰੀਆ ਆ, ਸਨੋ ਪੈਕ ਦੀ ਵਜ੍ਹਾ ਕਰਕੇ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਵੀਕਐਂਡ ਤੇ। ਜੋ ਸੁਪਰਵਾਈਜ਼ਿੰਗ ਪਾਰਕ ਰੇਂਜਰ ਬ੍ਰੈਡਲੀ ਚੈਸ਼ਾਇਰ ਆ ਕੈਲੀਫੋਰਨੀਆ ਸਟੇਟ ਪਾਰਕ ਦੇ ਤਾਹੋ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਹੈ ਵੀ ਅਸੀਂ ਕਿਸੇ ਨੂੰ ਵੀ ਐਕਸੈਸ ਨਹੀਂ ਦੇਵਾਂਗੇ। 26 ਦੇ ਕਰੀਬ ਸਟੇਟ ਦੇ ਜੋ ਪਾਰਕ ਆ ਉਹ ਪਾਰਸ਼ਲੀ ਕਲੋਜ਼ਡ ਆ, ਵੀ ਥੋੜੇ ਕਲੋਜ਼ ਹੈਗੇ ਆ। ਐਲਡਰਾਡੋ ਕਾਉਂਟੀ ਦੇ ਵਿੱਚ
ਐਲਡਰਾਡੋ ਪਲੇਸਰ ਕਾਉਂਟੀ 'ਚ, ਇਸੇ ਤਰ੍ਹਾਂ ਕੈਲਾਬਰਸ ਟੋਲਮਨੀ ਕਾਉਂਟੀ, ਯੋਲੋ ਕਾਉਂਟੀ, ਇਹਨਾਂ ਸਾਰਿਆਂ ਦੇ ਵਿੱਚ ਪਾਰਕਸ ਨੂੰ ਕਲੋਜ਼ ਕੀਤਾ ਗਿਆ ਹੈਗਾ। ਕਹਿੰਦੇ ਵੀ ਸ਼ਨੀਚਰਵਾਰ ਤੇ ਸੰਡੇ 90% ਕਪੈਸਿਟੀ ਆਲਰੇਡੀ ਲੋਕਾਂ ਦੀ ਹੈਗੀ ਆ ਲੇਕ ਤਾਹੋ ਏਰੀਏ ਦੇ ਵਿੱਚ ਪਹੁੰਚਣ ਦੀ, ਪਰ ਜੋ ਪਾਰਕਸ ਆ ਉਹਨਾਂ ਨੂੰ ਬੰਦ ਰੱਖਿਆ ਜਾਊਗਾ। ਜੀ, ਅਗਲੀ ਗੱਲ ਕਰਦੇ ਜਾਈਏ। 20 ਵਰ੍ਹੇ ਤੋਂ ਵੀ ਪਹਿਲਾਂ ਇੱਕ ਸਿਰਫ ਧੜ ਦੀ ਜਿਹੜੇ ਸਿਰ ਤੋਂ ਅਲੱਗ ਹੋਈ ਇੱਕ ਬੋਡੀ ਆ ਐਲਬਾਮਾ ਦੇ ਜੰਗਲਾਂ ਦੇ ਵਿੱਚੋਂ ਲੱਭੀ ਸੀ। 25 ਸਾਲਾਂ ਬਾਅਦ ਕਹਿੰਦੇ ਫਾਈਨਲੀ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਆ। ਇਹ 20 ਸਾਲਾਂ ਦਾ ਕੈਲੀਫੋਰਨੀਆ ਦਾ ਰੈਜ਼ੀਡੈਂਟ ਮੰਨਿਆ ਜਾ ਰਿਹਾ ਆ, ਜਿਸ ਦੀ 25 ਸਾਲ ਪਹਿਲਾਂ ਇਹ ਲਾਸ਼ ਬਰਾਮਦ ਹੋਈ ਸੀ। ਇਸ ਦਾ ਨਾਮ ਕਿਮਜ਼ੀ ਦੱਸਿਆ ਗਿਆ ਆ, ਤੇ ਅਧਿਕਾਰੀ ਸ਼ੈਰਿਫ ਜਿਹੜੇ ਆ ਐਲਬਾਮਾ ਦੇ ਉਸ ਕਾਉਂਟੀ ਦੇ, ਉਹ ਕਹਿ ਰਹੇ ਆ ਵੀ ਅਸੀਂ ਪਰਸਨਸ ਆਫ ਇੰਟਰਸਟ ਦੇ ਪਿੱਛੇ ਜਾ ਰਹੇ ਹਾਂ। ਸੋ ਇੰਨੇ ਸਾਲ ਪਿੱਛੋਂ ਵੀ ਇੱਕ ਕੋਲਡ ਕੇਸ ਦੇ ਵਿੱਚ ਥੋੜੀ ਜੀ ਹਲਚਲ ਹੋਈ ਦੱਸੀ ਗਈ ਆ। ਲਿਟਲ ਕੋਟੈਕੋ ਕ੍ਰੀਕ ਯੂਨੀਅਨ ਗਰੋਵ ਦਾ ਜਿਹੜਾ ਟਾਊਨ ਆ, ਉੱਥੇ ਇੱਕ ਸੜਦੀ ਹੋਈ ਲਾਸ਼ ਬਰਾਮਦ ਹੋਈ ਸੀਗੀ 15 ਅਪ੍ਰੈਲ 1997 ਨੂੰ। ਉਸ ਦਾ ਸਿਰ, ਉਸ ਦੇ ਹੱਥ ਤੇ ਉਹਦੀਆਂ ਲੱਤਾਂ ਜਿਹੜੀਆਂ ਪੈਰ ਆ, ਉਹ ਵੱਢ ਕੇ ਕਿਤੇ ਹੋਰ ਸਿੱਟੇ ਸੀਗੇ। ਸਿਰਫ ਇੰਨਾ ਧੜ ਹੀ ਜਿਹੜਾ ਮਿਲਿਆ ਸੀਗਾ। ਚੀਫ ਇਨਵੈਸਟੀਗੇਟਰ ਕੀਥ ਵਿਲਸਨ, ਉਹਨਾਂ ਨੇ ਕਿਹਾ ਵੀ ਕਿਸੇ 100 ਆਰੀ ਦੀ ਮਦਦ ਦੇ ਨਾਲ ਇਹ ਹੱਥ ਪੈਰ ਸਿਰ ਵੱਢੇ ਹੋਏ ਦੱਸੇ ਜਾ ਰਹੇ ਸੀਗੇ। ਬਾਅਦ ਦੇ ਵਿੱਚ ਕਿਉਂਕਿ ਲਾਸ਼ ਉੱਥੇ ਪਈ ਰਹੀ, ਕਈ ਜੰਗਲੀ ਜਾਨਵਰਾਂ ਨੇ ਵੀ ਉਸ ਨੂੰ ਨੋਚਿਆ ਸੀਗਾ। ਸੋ ਇਹ ਵੀ ਦੱਸਿਆ ਗਿਆ ਵੀ ਇਸ ਲਾਸ਼ ਦੇ ਵਿੱਚ ਜਿਹੜਾ ਹਾਰਟ ਆ, ਦਿਲ ਆ, ਤੇ ਜਿਹੜੀ ਸਪਲੀਨ ਆ, ਉਸ ਨੂੰ ਸਰਜੀਕਲੀ ਸਕਿੱਲ ਦੇ ਨਾਲ ਕਿਸੇ ਨੇ ਰਿਮੂਵ ਕੀਤਾ ਸੀ। ਜਾਣ ਬੁੱਝ ਕੇ ਲਾਸ਼ ਦੀ ਸ਼ਨਾਖਤ ਨਾ ਹੋ ਸਕੇ ਤਾਂ ਹੀ ਇੰਨੇ ਬੁਰੇ ਹਾਲ ਇਸ ਲਾਸ਼ ਦੇ ਉਹਨਾਂ ਨੇ ਕੀਤੇ ਸੀਗੇ। ਹੁਣ ਕਿਮਜ਼ੀ ਦੇ ਇਹਨਾਂ ਕਾਤਲਾਂ ਨੂੰ ਲੱਭਣ ਦੇ ਵਿੱਚ ਪੁਲਿਸ ਜੁਟੀ ਹੋਈ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਇੱਕ ਬੰਦੇ ਨੂੰ ਕੈਲੀਫੋਰਨੀਆ ਦੇ ਵਿੱਚ 33 ਸਾਲਾਂ ਬਾਅਦ ਜੇਲ੍ਹ ਵਿੱਚੋਂ ਛੱਡਿਆ ਗਿਆ, ਜਿਸ ਕ੍ਰਾਈਮ ਦੇ ਲਈ ਉਹਨੂੰ 45 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਉਹ ਕ੍ਰਾਈਮ ਉਸਨੇ ਕੀਤਾ ਨਹੀਂ ਸੀ। ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ 2017 ਦੇ ਵਿੱਚ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਇਸ ਡੈਨੀਅਲ ਸਲਦਾਨਾ ਨਾਮ ਦੇ ਬੰਦੇ ਦੀ, ਜੋ ਇਸ ਟਾਈਮ 55 ਸਾਲਾਂ ਦਾ। 1990 ਚ ਉਹਦੀ ਕਨਵਿਕਸ਼ਨ ਹੋਈ ਸੀ ਭਈ ਉਸਨੇ ਇੱਕ ਕਾਰ ਦੇ ਉੱਤੇ ਗੋਲੀਆਂ ਚਲਾਈਆਂ, ਜਿਹਦੇ ਵਿੱਚ ਟੀਨੇਜਰ ਬੱਚੇ ਸੀ, 6 ਜਾਣੇ ਸੀ ਸੌਰੀ, ਤੇ 6ਾਂ ਦੀ ਉੱਥੇ ਮੌਤ ਹੋ ਗਈ ਸੀ। ਸੋ ਉਹਦੇ ਉੱਤੇ 6ਾਂ ਦੇ ਮਰਡਰ ਤੇ ਇੱਕ ਉਹ ਗੋਲੀ ਚਲਾਣ ਕਾਰ ਦੇ ਉੱਤੇ, ਆਕੂਪਾਈਡ ਕਾਰ ਦੇ ਉੱਤੇ, ਇਹ ਚਾਰਜਸ ਲਾਏ ਗਏ ਸੀ ਤੇ ਜੇਲ੍ਹ ਦੇ ਵਿੱਚ ਸੀ। ਪਰ 2017 ਚ ਇੱਕ ਕੋਈ ਹੋਰ ਕੈਦੀ ਨੇ ਮੰਨਿਆ ਵੀ ਮੈਂ ਉੱਥੇ ਹਾਜ਼ਰ ਸੀ ਉਸ ਟਾਈਮ ਦੇ ਉੱਤੇ, ਤੇ ਜੋ ਸਲਦਾਨਾ ਆ ਉਸ ਟਾਈਮ ਤੇ 22 ਸਾਲਾਂ ਦਾ ਸੀ, ਕੰਸਟਰਕਸ਼ਨ ਦਾ ਵਰਕਰ ਸੀਗਾ, ਉਸਨੇ ਗੋਲੀਆਂ ਨਹੀਂ ਚਲਾਈਆਂ ਸੀਗੀਆਂ। 2017 ਤੋਂ ਬਾਅਦ ਵੀ ਜੋ ਡਿਸਟ੍ਰਿਕਟ ਅਟਾਰਨੀ ਸੀ ਜਾਰਜ ਗੈਸਕੋਨ, ਉਹਨੇ ਇਹ ਕੇਸ ਨੂੰ ਓਪਨ ਨਹੀਂ ਕੀਤਾ ਤੇ ਓਪਨ ਕਰਨ ਲਈ 6 ਸਾਲ ਹੋਰ ਲੱਗ ਗਏ ਤੇ ਹੁਣ ਜਾ ਕੇ ਕਿਤੇ ਉਹ ਵਿਚਾਰਾ ਛੁੱਟਿਆ ਆ। 33 ਸਾਲ ਆਪਣੀ ਲਾਈਫ ਦੇ, 22 ਸਾਲਾਂ ਦਾ ਸੀ, 33 ਸਾਲ ਜੇਲ੍ਹ ਚ ਰਿਹਾ ਤੇ ਹੁਣ ਉਹ ਬਾਹਰ ਆਇਆ। ਦੇਖੋ ਜਿਹੜਾ ਉਹ ਕ੍ਰਾਈਮ ਜਿਹੜਾ ਉਸਨੇ ਕੀਤਾ ਹੀ ਨਹੀਂ, ਇਨੋਸੈਂਟ ਸੀ, ਤੇ ਉਸ ਨੂੰ ਇੰਨੀ ਸਜ਼ਾ ਜਿਹੜੀ ਆ ਭੁਗਤਣੀ ਪਈ ਹੈ। ਇਹ ਪਹਿਲੀ ਵਾਰੀ ਨਹੀਂ, ਅਮਰੀਕਾ ਦੇ ਵਿੱਚ ਹੋਰ ਕਈ ਸੂਬਿਆਂ ਤੋਂ ਇਦਾਂ ਦੀਆਂ ਖਬਰਾਂ, ਲੋਕਾਂ ਦਾ ਪੂਰਾ ਜੀਵਨ, ਨੌਜਵਾਨ ਦੇ ਵਿੱਚ ਖਾਸ ਕਰਕੇ ਜਿਹੜੇ ਅੰਦਰ ਕੀਤੇ ਗਏ ਆ, ਉਹਨਾਂ ਦਾ ਪੂਰਾ ਜੀਵਨ ਆ ਉਹ ਨਸ਼ਟ ਹੋ ਜਾਂਦਾ ਰਿਹਾ ਆ। ਵੇਟ ਕਰੋ, ਇਹਦੇ ਉਲਟ ਹੁਣ ਲਾਸੂਟ ਹੋਣਾ ਆ ਤੇ ਚੰਗੀ ਭਾਰੀ ਰਾਸ਼ੀ ਹੁਣ ਉਸ ਸ਼ਹਿਰ ਨੂੰ ਝੱਲਣੀ ਪੈ ਸਕਦੀ ਆ। 33 ਵਰ੍ਹੇ ਪਹਿਲਾਂ ਜਿਹੜੇ ਪ੍ਰੋਸੀਕਿਊਟਰ, ਜਿਹੜੇ ਪੁਲਿਸ ਵਾਲਿਆਂ ਨੇ ਕਿੱਦਾਂ ਇਹ ਸਾਰਾ ਕੁਝ ਕੀਤਾ ਹੋਊਗਾ, ਤੇ ਇਵੈਂਚੁਅਲੀ ਹੁਣ ਦੇ ਲੋਕਾਂ ਨੂੰ ਉਹਦਾ ਭੁਗਤਾਨ ਵੀ ਕਰਨਾ ਪੈਣਾ। ਉਸ ਬੰਦੇ ਨੇ ਤਾਂ ਆਪਣੇ 33 ਸਾਲ ਜਿਹੜੇ ਗਵਾ ਦਿੱਤੇ। ਕਮਾਲ ਦੀ ਗੱਲ ਆ, ਇਦਾਂ ਵੀ ਜਿਹੜਾ ਇੱਥੇ ਹੋ ਜਾਂਦਾ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰੀਏ, ਨਿਊਯਾਰਕ ਦਾ ਉਹ ਬੰਦਾ ਜਿਸ ਦੇ ਡਰਾਈਵੇ ਦੇ ਵਿੱਚ ਇੱਕ ਜਾਣੇ ਜਿਹੜੇ ਆ, 2 ਜਾਣੇ ਜਿਹੜੇ ਗੱਡੀ ਚਾਲਕ ਤੇ ਇੱਕ ਨਾਲ ਪੈਸੰਜਰ ਸੀ, ਉਹ ਗਲਤੀ ਦੇ ਨਾਲ ਉਹਦੇ ਡਰਾਈਵੇ 'ਚ ਵੜ ਗਏ ਸੀ। ਇਸ ਬੰਦੇ ਨੇ ਗੋਲੀ ਚਲਾ ਦਿੱਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਇੱਕ ਕੁੜੀ ਦੀ ਮੌਤ ਹੋ ਗਈ ਸੀ। 20 ਸਾਲਾਂ ਦੀ ਉਹ ਕੁੜੀ ਸੀਗੀ। ਹੁਣ ਉਸ ਬੰਦੇ ਨੂੰ ਕੈਵਿਨ ਮੋਨਾਹਾਨ ਉਸਦਾ ਨਾਮ ਆ, ਉਸ ਦੇ ਉੱਤੇ ਮਰਡਰ ਚਾਰਜ ਦੇ ਵਿੱਚ ਇੰਡਾਈਟ ਕਰ ਦਿੱਤਾ ਗਿਆ ਆ। ਇਹ ਕੈਵਿਨ ਮੋਨਾਹਾਨ 65 ਸਾਲਾਂ ਦਾ ਆ। ਇਸ ਨੂੰ 2nd ਡਿਗਰੀ ਮਰਡਰ ਚਾਰਜ ਦੇ ਵਿੱਚ ਇੰਡਾਈਟ ਕੀਤਾ ਗਿਆ ਆ।
ਰੈਕਲੈਸ ਐਂਡੇਂਜਰਮੈਂਟ ਤੇ ਟੈਂਪਰਿੰਗ ਵਿਦ ਫਿਜ਼ੀਕਲ ਐਵੀਡੈਂਸ ਦੇ ਵੀ ਦੋਸ਼ ਇਸ ਉੱਤੇ ਲਗਾਏ ਹੈਗੇ ਆ। ਉਹ ਇਸ ਦੇ ਉੱਤੇ ਇਹੀ ਦੋਸ਼ ਆ ਵੀ ਇਸਨੇ ਜਿਹੜੇ ਵਹੀਕਲ ਜਿਹੜੀ ਜਿਸ ਦੇ ਵਿੱਚ ਪੈਸੰਜਰ ਸੀਗੇ, ਜਿਹਦੇ ਵਿੱਚ ਕੇਲਿਨ ਗਿਲਿਸ ਨਾਂ ਦੀ ਇਹ 20 ਸਾਲਾਂ ਦੀ ਕੁੜੀ ਸੀਗੀ, ਅਤੇ ਉਹ ਐਕਸੀਡੈਂਟਲੀ ਟਰਨ ਕਰ ਗਏ ਸੀ ਇਸ ਦੇ ਡਰਾਈਵੇ ਦੇ ਵਿੱਚ। ਇਹ ਪਿਛਲੇ ਮਹੀਨੇ ਦੀ ਗੱਲ ਆ। ਵਾਸ਼ਿੰਗਟਨ ਕਾਊਂਟੀ, ਨਿਊਯਾਰਕ ਦੇ ਜਿਹੜੇ ਅਪਸਟੇਟ ਆ ਉਹ ਵਾਲੇ ਪਾਸੇ ਦੇਖਿਆ ਗਿਆ ਸੀਗਾ। ਸੋ ਐਲਬਨੀ ਤੋਂ ਇਹ 55 ਮੀਲ ਦੂਰ ਆ। ਉਹ ਗੋਲੀ ਲੱਗਣ ਤੋਂ ਬਾਅਦ ਦੇ ਵਿੱਚ ਉਹਨੂੰ ਹਸਪਤਾਲ 'ਚ ਗਿਲੀਜ਼ ਨੂੰ ਜ਼ਰੂਰ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪਹਿਲਾਂ ਹੀ ਜਿਹੜੀ ਉਸਦੀ ਮੌਤ ਹੋ ਗਈ ਸੀ। ਹੁਣ ਇਹ ਦੇਖਣਗੇ ਵੀ ਇਸ ਦੇ ਉੱਤੇ ਜਿਹੜਾ ਸੈਕੰਡ ਡਿਗਰੀ ਮਰਡਰ ਚਾਰਜ ਆ ਉਸ ਵਿੱਚ ਦੋਸ਼ੀ ਸਾਬਤ ਹੁੰਦਾ ਆ ਜਾਂ ਨਹੀਂ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਉਹ ਧੜਾ-ਧੜ ਬਿਜ਼ਨਸ ਨਵਾਂ ਲਿਖਣ ਤੋਂ ਬੰਦ ਕਰ ਰਹੀਆਂ ਆ। ਜੀ ਕੈਲੀਫੋਰਨੀਆ ਸਟੇਟ ਤੋਂ ਭੱਜ ਰਹੀਆਂ ਆ। ਅੱਜ ਸਟੇਟ ਫਾਰਮ ਇੰਸ਼ੋਰੈਂਸ ਜਿਹੜੀ ਬਹੁਤ ਵੱਡੀ ਕੰਪਨੀ ਆ, ਉਹਨਾਂ ਨੇ ਇਲੀਨੋਇਸ ਬੇਸਡ ਆ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਉਹ ਕੋਈ ਵੀ ਘਰਾਂ ਦੀ ਨਵੀਂ ਇੰਸ਼ੋਰੈਂਸ ਨਹੀਂ ਕਰਨਗੇ। ਕਾਰਨ ਉਹਨਾਂ ਨੇ ਇਨਫਲੇਸ਼ਨ ਤੇ ਕਾਸਟ ਆਫ ਕੰਸਟਰਕਸ਼ਨ ਦੱਸਿਆ। ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਆ, ਉਸ ਹਿਸਾਬ ਦੇ ਨਾਲ ਇੰਸ਼ੋਰੈਂਸ ਦੇ ਜੋ ਰੇਟਸ ਆ ਉਹ ਨਹੀਂ ਵਧੇ ਹੈਗੇ, ਤੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਇਹਦੇ ਉੱਤੇ ਜੋ ਐਕਟ ਨਹੀਂ ਕਰਦਾ। ਸੋ ਕੱਲਾ ਸਟੇਟ ਫਾਰਮ ਨਹੀਂ, ਹੋਰ ਵੀ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਲਿਖਣੀਆਂ ਬੰਦ ਕਰ ਦਿੱਤੀਆਂ ਆ, ਤੇ ਨਾਨ ਰਿਨਿਊ ਹੋ ਰਹੀਆਂ। ਕਈਆਂ ਦੇ ਰੇਟਸ ਬਹੁਤ ਹਾਈ ਹੋ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਮੇਕ ਸ਼ੋਰ ਕਰੋ ਜਿੱਥੇ ਵੀ ਤੁਹਾਡੇ ਘਰ ਦੀ ਇੰਸ਼ੋਰੈਂਸ ਹੈਗੀ ਆ, ਕੋਈ ਪੇਮੈਂਟ ਵਗੈਰਾ ਲੇਟ ਨਾ ਹੋਵੇ, ਤੇ ਜੇ ਇਨ ਕੇਸ ਕੈਂਸਲ ਹੋ ਜਾਂਦੀ ਆ ਤੇ ਉਹਨੂੰ ਇਮੀਡੀਏਟਲੀ ਸ਼ੌਪ ਅਰਾਊਂਡ ਕਰਨਾ ਸ਼ੁਰੂ ਕਰ ਦਿਓ। ਬਹੁਤ ਹਾਰਡ ਹੋਊਗੀ ਇੰਸ਼ੋਰੈਂਸ ਮਿਲਣੀ। ਤੇ ਦੂਸਰਾ, ਜੋ ਘਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ, ਬਹੁਤ ਸਾਰੇ ਏਰੀਏ ਕੈਲੀਫੋਰਨੀਆ ਦੇ ਇਦਾਂ ਦੇ ਆ ਹੁਣ, ਉੱਥੇ ਤੁਹਾਨੂੰ ਇੰਸ਼ੋਰੈਂਸ ਮਿਲ ਹੀ ਨਹੀਂ ਰਹੀ। ਸੋ ਜਿਹੜਾ ਘਰ ਖਰੀਦਣਾ ਆ, ਤੁਸੀਂ ਆਫਰ ਦੇਣੀ ਆ, ਉਹ ਤੇ ਮੇਕ ਸ਼ੋਰ ਕਰ ਲਿਓ ਵੀ ਇੰਸ਼ੋਰੈਂਸ ਮਿਲਦੀ ਆ ਜਾਂ ਨਹੀਂ। ਕਈ ਵਾਰੀ ਜੋ ਇੰਸ਼ੋਰੈਂਸ 800-900 ਜਾਂ $1000 ਦੀ ਸੀ, ਉਹ $4000 ਦੀ ਮਿਲ ਰਹੀ ਆ। ਸੋ ਇਹ ਮੇਕ ਸ਼ੋਰ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਉਹ ਕਰ ਲੈਣ। ਜੀ, ਤੇ ਆਪਣੀ ਮਿਸ ਨਾ ਕਰੋ ਜਿੱਥੇ ਚੱਲ ਰਹੀ ਆ। ਜਿੱਦਾਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀਗਾ ਵੀ ਜੇ ਮਿਸ ਹੋ ਗਈ ਤਾਂ ਅੱਜ ਕੱਲ੍ਹ ਲੀਨੀਅੰਸੀ ਨਹੀਂ ਆ, ਉਹ ਝੱਟ ਦੇਣੀ ਜਿਹੜੀ ਉਹ ਕੈਂਸਲ ਕਰ ਦਿੰਦੇ ਆ। ਸੋ ਮੇਕ ਸ਼ੋਰ ਕਰੋ ਇਹ ਚੀਜ਼ ਜਿਹੜੀ ਮਿਸ ਨਾ ਹੋਵੇ। ਸੋ ਸਟੇਟ ਫਾਰਮ ਵੀ ਇਹ ਬੰਦ ਕਰ ਰਹੇ ਆ। ਇਸ ਤੋਂ ਇਲਾਵਾ ਹੋਰ ਵੀ ਕਈ ਇੰਸ਼ੋਰੈਂਸਿਸ ਜਿਹੜੇ ਉਹ ਛੱਡ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਤਾਂ ਇਹਦੇ ਵਿੱਚ ਜਿਹੜਾ ਹੁਣ ਡੈਟ ਸੀਲਿੰਗ ਨੂੰ ਲੈ ਕੇ ਹੀ ਜਿਹੜੀਆਂ ਹੋਰ ਚਰਚਾਵਾਂ ਜਿਹੜੀਆਂ ਇਸ ਟਾਈਮ ਤੁਰੀਆਂ ਪਈਆਂ ਨੇ, ਵੀ ਇਹਦੇ ਉੱਤੇ ਹੁਣ ਕਾਫੀ ਦਬਾਅ ਇਸ ਟਾਈਮ ਲੋਕਾਂ ਦਾ ਹੋਊਗਾ। ਉੱਦਾਂ ਦੇਖੋ 5 ਜੂਨ ਦਾ ਹੁਣ ਤਰੀਕ ਜਿਹੜੀ ਇਹਨਾਂ ਨੇ ਆਲਰੇਡੀ ਦੱਸੀ ਆ, ਉਸ ਨੂੰ ਲੈ ਕੇ ਲੋਕੀ ਕਈ ਤਰੀਕੇ ਦੇ ਸਵਾਲ ਕਰ ਰਹੇ ਆ ਵੀ ਹੁਣ ਇਹ ਛੁੱਟੀ ਮਨਾਉਣ ਕਿੱਧਰ ਜਾ ਰਹੇ ਆ। ਨੋ ਡਾਊਟ ਮੈਮੋਰੀਅਲ ਡੇ ਆ, ਪਰ ਅਮਰੀਕਾ ਨੇ ਕਿਸ ਪਾਸੇ ਵੱਲ ਨੂੰ ਜਾਣਾ ਆ, ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਸੋ ਗਵਰਨਮੈਂਟ ਕਹਿੰਦੇ ਜਦੋਂ ਰਨ ਆਊਟ ਕਰ ਜਾਂਦੀ ਆ ਕੈਸ਼ ਦੇ ਵਿੱਚੋਂ, ਇਹ ਇੱਕ ਮੂਵਿੰਗ ਟਾਰਗੇਟ ਆ। ਇਹ 5 ਦੀ ਥਾਂ ਤੇ 4 ਵੀ ਹੋ ਸਕਦਾ, ਤੇ 5 ਦੀ ਥਾਂ ਤੇ 6 ਵੀ ਤਰੀਕ ਜਿਹੜੀ ਉਹ ਹੋ ਸਕਦੀ ਆ। ਜੇ ਕਾਂਗਰਸ ਸੀਰੀਅਸਲੀ ਨਹੀਂ ਕਰਦੀ ਤਾਂ ਇਹ ਦੇਖਣ ਵਾਲੀ ਗੱਲ ਆ। ਅੱਜ ਜਦੋਂ ਗੱਲਬਾਤ ਇਹਨਾਂ ਦੀ ਆਪਸ 'ਚ ਹੋ ਰਹੀ ਸੀ, ਪਹਿਲਾਂ ਇਹੀ ਦੱਸਿਆ ਗਿਆ ਸੀਗਾ ਵੀ ਥੋੜੀ ਪ੍ਰੋਗਰੈਸ ਹੋਈ ਆ, ਪਰ ਅਖੀਰ ਦੇ ਵਿੱਚ ਕਹਿੰਦੇ ਵੀ ਜਿਹੜੇ ਕੁਝ ਅਜਿਹੀਆਂ ਚੀਜ਼ਾਂ ਖਾਸ ਕਰਕੇ IRS ਤੇ ਸਪੈਂਡਿੰਗ ਨੂੰ ਲੈ ਕੇ, ਉੱਥੇ ਵੀ ਮਸਲਾ ਅਜੇ ਤੱਕ ਜਿਉਂਦਾ ਤਿਉਂ ਹੀ ਜਿਹੜਾ ਉਹ ਫਸਿਆ ਪਿਆ ਹੈਗਾ ਆ। ਸੋ ਡੀਫਾਲਟ ਦੇ ਨਾਲ ਕਾਫੀ ਚੀਜ਼ਾਂ ਨੂੰ ਮੁਸ਼ਕਲਾਂ ਜਿਹੜੀਆਂ ਆਉਣਗੀਆਂ। ਸਟਾਕ ਮਾਰਕੀਟ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਰਹਿੰਦਾ ਆ, ਪਰ ਅੱਜ ਸਟਾਕ ਮਾਰਕੀਟ ਇਸ ਲਈ ਉੱਤੇ ਨੂੰ ਜਿਹੜੀ ਉਹ ਗਈ ਕਿਉਂਕਿ ਇਹਨਾਂ ਨੇ ਪੋਜ਼ਿਟਿਵ ਸਾਈਨ ਜਿਹੜੇ ਉਹ ਦਿਖਾਏ ਸੀਗੇ। ਸੋ ਪਰ ਇੱਕ ਜਿਹੜੀ ਹੋਰ ਨਵੀਂ ਤਲਵਾਰ ਹੁਣ 5 ਤਰੀਕ ਵਾਲੀ ਲਟਕਣੀ ਸ਼ੁਰੂ ਹੋ ਚੁੱਕੀ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਅੱਜ JP Morgan ਚੇਜ਼ ਬੈਂਕ ਨੇ 500 ਲੋਕਾਂ ਨੂੰ ਲੇ ਆਫ ਕਰ ਦਿੱਤਾ ਹੈ। ਕਹਿੰਦੇ ਪਈ ਹਾਲਾਂਕਿ ਕੁਝ ਪੋਜੀਸ਼ਨ ਉਹਨਾਂ ਦੇ ਕੋਲ ਓਪਨ ਵੀ ਆ, ਪਰ 500 ਲੋਕਾਂ ਨੂੰ ਲੇ ਆਫ ਕਰ ਦਿੱਤਾ ਹੈ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਲਈ ਇੱਕ ਹੋਰ ਬੈਡ ਨਿਊਜ਼ ਆ। ਡਾਊਨਟਾਊਨ ਸੈਨ ਫਰਾਂਸਿਸਕੋ 'ਚ ਓਲਡ ਨੇਵੀ ਦਾ ਜੋ ਸਟੋਰ ਆ, ਉਹ 1990 ਤੋਂ ਚੱਲ ਰਿਹਾ ਸੀ, ਉਹ ਸ਼ਟ ਡਾਊਨ ਹੋਣ ਜਾ ਰਿਹਾ ਹੈਗਾ ਆ। ਗੈਪ ਇਨਕਾਰਪੋਰੇਸ਼ਨ ਦੇ ਸਪੋਕਸਪਰਸਨ ਜੋ ਹੈੱਡਕੁਆਟਰ ਆ ਸੈਨ ਫਰਾਂਸਿਸਕੋ 'ਚ, ਉਹ ਬਹੁਤ ਸਾਰੇ ਰੀਟੇਲਰਸ ਨੂੰ ਓਨ ਕਰਦੇ ਆ, ਜਿੱਦਾਂ ਕਿ ਓਲਡ ਨੇਵੀ, ਬਨਾਨਾ ਰਿਪਬਲਿਕ, ਐਥਲੈਟਾ। ਉਹਨਾਂ ਨੇ ਇਹ ਕਿਹਾ ਕਿ ਮਾਰਕੀਟ ਲੋਕੇਸ਼ਨ ਜੁਲਾਈ 1 ਤੋਂ ਇਹ ਕਲੋਜ਼ ਹੋ ਜਾਊਗੀ। ਸੋ ਕਾਰਨ ਉਹੀ ਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ ਚੋਰੀ ਬਹੁਤ ਜ਼ਿਆਦਾ ਹੋ ਰਹੀ ਆ, ਤੇ ਜੋ ਰੀਟੇਲਰਸ ਆ
ਉਹਨਾਂ ਦਾ ਪ੍ਰੋਫਿਟ ਮਾਰਜਨ ਘਟ ਗਿਆ, ਸੋ ਇਸ ਕਰਕੇ ਉਹ ਸਟੋਰ ਧੜਾ ਧੜ ਬੰਦ ਕਰ ਰਹੇ ਜੀ। ਤੇ ਡਾਊ ਜੋਨ ਦਾ ਦੱਸ ਜਾਈਏ, ਅੱਜ 339 ਪੁਆਇੰਟ ਵੱਧ ਕੇ 33,093 ਦੇ ਉੱਤੇ ਬੰਦ ਹੋਇਆ। S&P 54 ਪੁਆਇੰਟ ਵੱਧ ਕੇ 4205, ਨੈਸਡੈਕ 200 ਤੇ 78 ਪੁਆਇੰਟ ਵੱਧ ਕੇ 12,976 ਦੇ ਉੱਤੇ। ਸੋਨੇ ਦਾ ਭਾਅ $1946 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 3.8%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,666 ਤੇ ਇਥੀਰੀਅਮ $1,827 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 53 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।